ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਨੂੰ ਹਮੇਸ਼ਾ ਚੀਨ ਦਾ ਹਿੱਸਾ ਦੱਸਿਆ ਗਿਆ ਜਾਂਦਾ ਹੈ ਤੇ ਪਿਛਲੇ ਸਮੇਂ ਵਿੱਚ ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਨਾਂ ਚੀਨੀ ਜ਼ੁਬਾਨ ਵਿੱਚ ਰੱਖੇ ਹਨ ਔਰ ਪਿਛਲੇ ਕੱਲ ਯੂਕੇ ਵਿੱਚ ਰਹਿ ਰਹੀ ਔਰ ਅਰੁਣਾਚਲ ਪ੍ਰਦੇਸ਼ ਦੀ ਜੰਪਲ ਪ੍ਰੇਮਾ ਥੋਂਗ ਨਾਲ ਜੋ ਕੁਝ ਸ਼ੰਘਾਈ 에ਅਰਪੋਰਟ ਤੇ ਵਾਪਰਿਆ ਉਸ ਨੂੰ ਲੈ ਕੇ ਭਾਰਤ ਨੇ ਚੀਨ ਕੋਲ ਪ੍ਰੋਟੈਸਟ ਕੀਤਾ ਹੈ। ਸੋ ਚੀਨ ਦਾ ਕਹਿਣਾ ਸੀ ਕਿ ਅਰੁਣਾਚਲ ਪ੍ਰਦੇਸ਼ ਦੇ ਜਿਹੜੇ ਵਾਸੀ ਨੇ ਚਾਈਨੀਜ਼ ਪਾਸਪੋਰਟ ਤੇ ਟਰੈਵਲ ਕਰ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? देखो मोदी तो 3 रोज़ा G20 मीट जोहान्सबर्ग साउथ अफ्रीका चो वापस भारत परते है। हालांकि ये इवें ही सी जिवें लूण मिर्च तो बिना कोई सब्जी होए और ना उहदा कोई जायका होए तो ना उहदा कोई नोटिस ले, क्योंकि ना शी जिनपिंग उस G20 च गए, ना प्रेजिडेंट ट्रंप गए, ना पुतिन गए और ज़ाहिर है कि नैक्सट ईयर ये अमरीका च होनी है। लेकिन इसलिए बेशक जॉइंट डिक्लेरेशन भी हुई और 1-to-1 ਜਿਹੜੇ ਸਾਈਡ ਲਾਈਨ ਦੇ ਉੱਤੇ ਲੀਡਰ ਆਪਸ ਵਿੱਚ ਮਿਲੇ ਵੀ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਚਾਈਨਾ ਔਰ ਰਸ਼ੀਆ ਔਰ ਅਮਰੀਕਾ ਦੇ ਪ੍ਰੈਜ਼ੀਡੈਂਟਸ ਤੋਂ ਬਿਨਾਂ ਉਸ ਦਾ ਕੋਈ ਮਤਲਬ ਨਹੀਂ ਸੀ। ਇੱਕ ਪਾਸੇ ਚੀਨ ਨੂੰ ਵੀ ਪਤਾ ਹੈ ਵੀ ਅਮਰੀਕਾ ਨੇ ਅਜੇ ਤੱਕ ਭਾਰਤ ਨਾਲ ਕੋਈ ਟ੍ਰੇਡ ਡੀਲ ਤੱਕ ਵੀ ਨਹੀਂ ਪਹੁੰਚੇ ਹੈ ਔਰ ਟਰੰਪ ਦਾ ਰਵੱਈਆ ਜੋ ਹੈ ਭਾਰਤ ਪ੍ਰਤੀ ਉਸ ਨੂੰ ਦੇਖਦੇ ਹਾਂ ਭਾਰਤ ਰਸ਼ੀਆ ਰਾਹੀਂ ਚੀਨ ਦੇ ਸਾਹਮਣੇ ਝੁਕਿਆ ਵੀ, ਚੀਨਮ ਸ਼ਰਣਮ ਗੱਛਾਮੀ ਵੀ ਕੀਤਾ ਔਰ ਚੀਨ ਉਹਨਾਂ ਕੋ ਨੂੰ ਗੜ ਨਾਲ ਲਾ ਕੇ ਥੋੜ੍ਹਾ ਬਹੁਤ ਵਰਾ ਵੀ ਲੈਂਦਾ ਹੈ, ਕਿਉਂਕਿ ਹੁਣ ਈਵਨ ਇੰਡੀਆ ਨੇ ਅਲਾਉ ਕੀਤਾ ਹੈ ਕਿ ਜੀ ਉਹਨਾਂ ਦੇ ਜਿੰਨੇ ਕੌਂਸੂਲੇਟ ਨੇ ਚੀਨ ਦੇ ਵਿੱਚ ਉੱਥੋਂ ਚਾਈਨੀਜ਼ ਸਿਟੀਜ਼ਨ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ। ਹੋਰ ਵੀ ਜਿਹੜੀਆਂ ਪਾਬੰਦੀਆਂ ਨੇ ਕਾਫੀ ਚੱਕੀਆਂ ਨੇ, ਲੇਕਿਨ ਇਹ ਚੀਨ ਦੀ ਰੈਜ਼ੀਲੀਅੰਸ ਹੁੰਦੀ ਹੈ ਜਾਂ ਉਹਨਾਂ ਦੀ ਹਿਸਟਰੀ, ਉਹਨਾਂ ਦੇ ਕਲਚਰ ਤਹਿਜ਼ੀਬ ਦਾ ਹਿੱਸਾ ਹੈ ਕਿ ਉਹ ਆਪਣਾ ਦਾਵਾ ਨਹੀਂ ਛੱਡਦੇ। ਜਿਹਨੂੰ ਭਾਰਤ ਨੇ ਅਰੁਣਾਚਲ ਪ੍ਰਦੇਸ਼ ਔਰ ਲੈਂਡ ਆਫ ਦਾ ਰਾਈਜ਼ਿੰਗ ਸਨ ਕਹਿ ਕੇ ਅੱਡ ਸੂਬਾ ਬਣਾਇਆ। ਇਨਫੈਕਟ ਚੀਨ ਇਸ ਨੂੰ ਸਾਊਥ ਤਿੱਬਤ ਕਹਿੰਦਾ, ਤਿੱਬਤ ਦਾ ਹਿੱਸਾ, ਔਰ ਆਪਣਾ ਉਹ ਕਲੇਮ ਕਰਦਾ ਆਪਣੇ ਨਕਸ਼ਿਆਂ 'ਚ ਵੀ। ਪਿਛਲੇ ਪੀਰੀਅਡ 'ਚ, ਪਿਛਲੇ ਮਹੀਨਿਆਂ 'ਚ ਔਰ ਪਿਛਲੇ ਸਾਲਾਂ 'ਚ ਗਲਵਾਨ ਵੈਲੀ 'ਚ ਭਾਰਤ ਨੂੰ ਸਬਕ ਸਿਖਾਉਣ ਤੋਂ ਬਾਅਦ ਲਗਭਗ 15 ਥਾਵਾਂ ਦੇ ਨਾਂ ਉਹਨਾਂ ਨੇ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਨੇ ਉਹ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖੇ ਨੇ। ਇਹ ਦੱਸਦੇ ਆ ਵੀ ਇਹ ਸਾਡਾ ਦਾਅਵਾ ਹੈ। ਹੁਣ ਇਹ ਜਿਹੜੀ ਸਟੋਰੀ ਅੱਜ ਸਾਰੇ ਇਹਨਾਂ ਦੇ ਮੀਡੀਆ 'ਚ ਹੈ ਔਰ ਈਵਨ ਇੰਡੀਆ ਨੇ ਆਫੀਸ਼ੀਅਲੀ ਚੀਨ ਨੂੰ ਪ੍ਰੋਟੈਸਟ ਕੀਤਾ, ਜਿਹਨੂੰ ਡਿਮਾਰਸ਼ੇ ਕਹਿੰਦੇ ਨੇ, ਜਿਹੜਾ ਪ੍ਰੋਟੈਸਟ ਨਾਲੋਂ ਜ਼ਿਆਦਾ ਸੀਰੀਅਸ ਹੁੰਦਾ ਹੈ। ਡਿਪਲੋਮੈਟਿਕਲੀ ਤੁਸੀਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੂੰ ਸੱਦ ਕੇ ਡਿਮਾਰਸ਼ੇ ਦਿੰਦੇ ਹੋ। ਹੁਣ ਇਹ ਕਹਾਣੀ ਇਹ ਹੈ ਕਿ ਵੀ ਇਹ ਬੀਬੀ ਪ੍ਰੇਮਾ ਥੋਂਗਡੌਕ ਜਿਹੜੀ ਕਿ ਅਰੁਣਾਚਲ ਦੀ ਜੰਪਲ ਹੈ, ਪਰ ਇਹ ਪਿਛਲੇ 14 ਸਾਲਾਂ ਤੋਂ ਜਿਹੜੀ ਹੈ ਉਹ ਲੰਡਨ ਦੇ ਵਿੱਚ ਰਹਿੰਦੀ ਹੈ ਔਰ ਇਸ ਦਾ ਜਿਹੜਾ ਉਹਦਾ ਮਹਿਕਮਾ ਹੈ ਉਹ ਕਾਫੀ ਉਹ ਜਿਹੜਾ ਰੈਗੂਲਰ ਕੰਸਲਟੈਂਟ ਹੈ, ਵਰਕਿੰਗ ਹੈ ਉਹਦੀ ਫਾਈਨੈਂਸ਼ੀਅਲ ਸਰਵਿਸਿਜ਼ ਇਨ ਲੰਡਨ। ਹੁਣ ਇਹ ਜਾ ਰਹੀ ਸੀ ਜਾਪਾਨ ਔਰ ਇਹਦਾ ਟ੍ਰਾਂਜ਼ਿਟ ਸੀ ਸ਼ੰਘਾਈ 에ਅਰਪੋਰਟ ਸ਼ੰਘਾਈ ਤੋਂ, ਔਰ ਜਿਹੜੀ 에ਅਰਲਾਈਨ ਸੀ ਉਹ ਜ਼ਾਹਰ ਹੈ ਚਾਈਨੀਜ਼ 에ਅਰਲਾਈਨ ਸੀ। ਹੁਣ ਜਦੋਂ ਇਹਨੇ ਸ਼ੰਘਾਈ ਤੋਂ ਐਗਜ਼ਿਟ ਲੈਣਾ ਸੀ ਉੱਥੋਂ ਦੇ ਲਈ ਤਾਂ ਇਹਨੂੰ ਉਹਨਾਂ ਨੇ ਰੋਕ ਲਿਆ ਔਰ ਇਹ ਉਹਦੀ ਆਪਣੀ ਕਹਾਣੀ ਹੈ। ਮੈਂ ਉਹਦੀ ਜ਼ੁਬਾਨ 'ਚ ਹੀ ਦੱਸਦੇ ਹਾਂ ਕਿ ਵੀ ਜਿਹੜੀ ਆ ਉਹ ਲੰਡਨ ਤੋਂ ਜਾਪਾਨ ਟ੍ਰਾਂਜ਼ਿਟ ਵਾਇਆ ਸ਼ੰਘਾਈ ਚਾਈਨਾ ਈਸਟਰਨ 에ਅਰਲਾਈਨ ਦੇ ਵਿੱਚ ਉਹ ਬੁੱਕ ਸੀ ਔਰ ਇਹ 14 ਸਾਲਾਂ ਤੋਂ ਲੰਡਨ 'ਚ ਹੈ। ਉਹਨੇ ਇਹ ਕਿਹਾ ਕਿ ਵੀ ਜਿਉਂ ਹੀ ਮੈਂ ਉੱਥੇ ਉਹ ਸ਼ੰਘਾਈ ਉਤਰੀ ਔਰ ਮੈਂ ਉਸ ਤੋਂ ਪਹਿਲਾਂ ਵੈਰੀਫਾਈ ਕਰ ਲਿਆ ਸੀ ਚਾਈਨੀਜ਼ ਐਮਬੈਸੀ ਤੋਂ ਕਿ ਜੇ 24 ਘੰਟੇ ਤੋਂ ਘੱਟ ਤੁਹਾਡਾ ਰੁਕਣਾ ਹੋਏ ਤਾਂ ਉਸ ਦੇ ਲਈ ਤੁਹਾਨੂੰ ਟ੍ਰਾਂਜ਼ਿਟ ਵੀਜ਼ੇ ਦੀ ਲੋੜ ਨਹੀਂ ਹੈ। ਪਰ ਜਦੋਂ ਮੈਂ ਸਵੇਰੇ 6 ਵਜੇ ਸ਼ੰਘਾਈ 에ਅਰਪੋਰਟ ਦੇ ਉੱਤੇ ਪਹੁੰਚੀ ਤੇ ਇਮੀਗ੍ਰੇਸ਼ਨ ਆਫੀਸਰਸ ਨੇ ਮੈਨੂੰ ਟ੍ਰਾਂਜ਼ਿਟ ਦੇਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਮੇਰਾ ਇੰਡੀਅਨ ਪਾਸਪੋਰਟ ਇਨਵੈਲਿਡ ਹੈ ਕਿਉਂਕਿ ਮੇਰਾ ਪਲੇਸ ਆਫ ਬਰਥ ਅਰੁਣਾਚਲ ਪ੍ਰਦੇਸ਼ ਹੈ ਔਰ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਵਾਸੀ ਨੇ ਉਹਨਾਂ ਲਈ ਚਾਈਨੀਜ਼ ਪਾਸਪੋਰਟ ਜ਼ਰੂਰੀ ਹੈ ਕਿਉਂਕਿ ਉਹ ਸਾਡਾ ਹਿੱਸਾ ਹੈ। ਔਰ ਉਹਨਾਂ ਨੇ ਬਾਰ-ਬਾਰ ਕਿਹਾ ਕਿ ਵੀ ਅਰੁਣਾਚਲ ਪ੍ਰਦੇਸ਼ ਚਾਈਨਾ ਦਾ ਹਿੱਸਾ ਹੈ, ਇੰਡੀਅਨ ਪਾਸਪੋਰਟ ਦੀ ਕੋਈ ਵੈਲਿਊ ਨਹੀਂ ਹੈ ਔਰ ਅਸੀਂ ਹੋਰ ਕੋਈ ਡਾਕੂਮੈਂਟ ਟਰੈਵਲ ਦੇ ਲਈ ਐਕਸੈਪਟ ਨਹੀਂ ਕਰਦੇ। ਉਹਨੇ ਕਿਹਾ ਵੀ 18 ਘੰਟੇ ਮਾਈ ਪਾਸਪੋਰਟ ਵਾਜ਼ ਵਿਦਹੈਲਡ ਵਿਦਆਊਟ ਐਕਸਪਲੇਨੇਸ਼ਨ
I was kept in custody within the airport for nearly 18 hours without access to food, support or proper communication. ਨਾ ਮੈਨੂੰ ਜਿਹਦੇ ਨਾਲ ਗੱਲ ਕਰਨ ਦਿੱਤੀ ਗਈ, ਨਾ ਫੂਡ ਦਿੱਤਾ। 18 ਘੰਟੇ ਆਲਮੋਸਟ ਜਿਹੜਾ ਉਹ ਹੋਲ ਡੇ ਹੋ ਜਾਂਦਾ, ਡੇ ਐਂਡ ਨਾਈਟ। ਸਟਾਫ ਸ਼ਾਊਟਡ ਐਟ ਮੀ ਵੈਨ ਆਈ ਰਿਕੁਐਸਟਡ ਅਪਡੇਟਸ। ਸਟਾਫ ਵੀ ਮੇਰੇ ਨਾਲ ਬਹੁਤ ਮਾੜਾ ਬਿਹੇਵ ਕਰ ਰਿਹਾ ਸੀ ਜਿਹੜਾ, ਔਰ ਉਹਨਾਂ ਦਾ ਜਿਹੜਾ ਮੈਨਰ ਸੀ ਉਹ ਇੰਟੀਮੀਡੇਟ ਐਂਡ ਹਿਊਮੀਲੇਟ ਸੀ। ਉਹਨਾਂ ਨੇ ਮੈਨੂੰ ਇੰਟੀਮੀਡੇਟ ਕੀਤਾ, ਹਿਊਮੀਲੇਟ ਕੀਤਾ। ਔਰ ਉਹਨੇ ਕਿਹਾ ਭਾਵੇਂ ਮੇਰੇ ਕੋਲ ਵੈਲਿਡ ਜਾਪਾਨੀ ਵੀਜ਼ਾ ਸੀ, ਲੇਕਿਨ ਉਹਨਾਂ ਨੇ ਮੈਨੂੰ 에ਅਰ ਸਾਈਡ ਟਰਾਂਸਫਰ ਏਰੀਆ ਜਿਹੜਾ ਹੈ ਉਸ ਦੇ ਵਿੱਚ ਵੀ ਨਹੀਂ ਜਾਣ ਦਿੱਤਾ। ਔਰ ਆਈ ਵਾਜ਼ ਫੋਰਸਡ ਟੂ ਮਿਸ ਮਾਈ ਫਲਾਈਟ ਟੂ ਜਾਪਾਨ, ਸਫਰ ਸਿਗਨੀਫਿਕੈਂਟ ਫਾਈਨੈਂਸ਼ੀਅਲ ਲਾਸ ਐਂਡ ਡਿਸਟ੍ਰੈਸ ਆਫ ਲੂਜ਼ਿੰਗ ਮਾਈ ਬੁਕਡ ਹੋਟਲਸ ਐਂਡ ਫਲਾਈਟਸ ਐਂਡ ਮਾਈ ਹੌਲੀਡੇ ਅਹੈਡ। ਔਰ ਫਿਰ ਉਹਨੇ ਕਿਹਾ ਜੀ ਮੈਂ ਯੂਕੇ ਦੇ ਵਿੱਚ ਬੜੀ ਮੁਸ਼ਕਿਲ ਨਾਲ ਆਪਣੇ ਕਿਸੇ ਦੋਸਤ ਨਾਲ ਸੰਪਰਕ ਕਰ ਸਕੀ, ਜਿਹਨੇ ਇੰਡੀਅਨ ਕੌਂਸੂਲੇਟ ਦੇ ਨਾਲ ਸ਼ੰਘਾਈ ਦੇ ਵਿੱਚ ਮੇਰਾ ਰਾਬਤਾ ਕਰਾਇਆ। ਔਰ ਇੰਡੀਅਨ ਆਫੀਸ਼ੀਅਲਸ ਨੇ ਅਲਟੀਮੇਟਲੀ ਮੈਨੂੰ ਜਿਹੜਾ ਉਹ ਲੇਟ ਫਲਾਈਟ ਦੇ ਵਿੱਚ ਚੜਾਇਆ। ਔਰ ਇਹ ਉਹਨਾਂ ਨੇ ਚਾਈਨੀਜ਼ ਨੇ ਮੇਰੇ ਸਟੈਂਪ ਨਹੀਂ ਲਾਈ ਮੇਰੇ ਪਾਸਪੋਰਟ 'ਤੇ, ਉਹ ਕੌਸ਼ੀਅਸ ਸੀ। ਔਰ ਉਹਨੇ ਕਿਹਾ ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਇਹ ਬੇਨਤੀ ਕਰਦੀ ਹਾਂ ਕਿ ਭਾਈ ਇਸ ਦੇ ਉੱਤੇ ਕਾਰਵਾਈ ਕੀਤੀ ਜਾਏ। ਹੁਣ ਇਸ ਦੇ ਉੱਤੇ ਜਿਹੜਾ ਇੰਡੀਆ ਨੇ ਫਿਰ ਆਫੀਸ਼ੀਅਲ ਪ੍ਰੋਟੈਸਟ ਵੀ ਚਾਈਨਾ ਨੂੰ ਕੀਤਾ, ਸਟਰੋਂਗ ਡਿਮਾਰਸ਼ੇ ਟੂ ਚਾਈਨਾ। ਉਹਨਾਂ ਨੇ ਇਹਦੇ 'ਚ ਕਿਹਾ ਕਿ ਵੀ ਦੇਖੋ ਜਿਹੜਾ ਅਸੀਂ ਇੰਪਰੂਵ ਕਰਨਾ ਚਾਹੁੰਦੇ ਹਾਂ ਰਿਲੇਸ਼ਨਸ, ਲੇਕਿਨ ਇਹ ਅਨਐਕਸੈਪਟੇਬਲ ਹੈ। ਸੋ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਹ ਹੁੰਦਾ ਹੈ ਜਦੋਂ ਤੁਸੀਂ ਇੱਕ ਪਾਲਿਸੀ ਡਿਸੀਜਨ ਲੈਂਦੇ ਹੋ। ਚਾਈਨਾ ਨੇ ਕੋਈ ਭਾਰਤ ਨੂੰ ਕਿਸੇ ਪਾਸਿਓਂ ਵੀ ਕੋਈ ਰਾਹ ਨਹੀਂ ਦਿੱਤਾ ਹੈ। ਉਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੈ। ਔਰ ਜਿਵੇਂ ਚਾਈਨਾ ਦਾ ਦਾਅਵਾ ਤਾਈਵਾਨ 'ਤੇ ਹੈ ਔਰ ਅਮਰੀਕਾ ਨੂੰ ਵੀ ਡਰ ਹੈ। ਹੁਣ ਜਾਪਾਨ ਵਾਲੀ ਨੇ ਪ੍ਰਾਈਮ ਮਿਨਿਸਟਰ ਬਣੀ, ਉਹਨੂੰ ਕਿਸੇ ਨੇ ਪ੍ਰੈਸ ਕਾਨਫਰੰਸ ਪੁੱਛ ਲਿਆ ਕਿ ਵੀ ਜੇ ਜਿਹੜਾ ਉਹ ਤਾਈਵਾਨ ਦੇ ਉੱਤੇ ਚੀਨ ਹਮਲਾ ਕਰਦਾ ਤੇ ਤੁਹਾਡਾ ਕੀ ਰਿਸਪੌਂਸ ਹੋਇਆ? ਉਹਨੇ ਕਿਹਾ ਜੀ ਅਸੀਂ ਮਿਲੀਟੈਰੀਲੀ ਵੀ ਇੰਟਰਵੀਨ ਕਰ ਸਕਦੇ ਹਾਂ। ਚਾਈਨਾ ਨੇ ਐਸਾ ਕੀਤਾ, ਸਭ ਵਪਾਰ ਬੰਦ, ਇੱਧਰ ਉੱਧਰ ਜਾਪਾਨੀਆਂ ਦਾ ਨਕਸ਼ਦਮ ਕੀਤਾ ਹੋਇਆ ਉਹਨਾਂ ਨੇ ਕਿ ਤੁਸੀਂ ਇਹ ਕਿਹਾ ਕਿਵੇਂ? ਸੋ ਚਾਈਨੀਜ਼ ਉਹ ਤਾਈਵਾਨ ਹੋਏ, ਉਹ ਅਰੁਣਾਚਲ ਪ੍ਰਦੇਸ਼ ਹੋਏ, ਉਹ ਤਿੱਬਤ ਹੋਏ, ਇਹਨਾਂ ਇਸ਼ੂਜ਼ ਦੇ ਉੱਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਸੋ ਇੰਡੀਆ ਨੂੰ ਉਹਨਾਂ ਨੇ ਇੱਕ ਵਾਰੀ ਫਿਰ ਮੈਸੇਜ ਦੇ ਦਿੱਤਾ ਹੈ ਕਿ ਜੀ ਵਪਾਰ ਆਪਣੀ ਥਾਂ, ਰਿਆਇਤਾਂ ਆਪਣੀ ਥਾਂ, ਪਰ ਅਰੁਣਾਚਲ ਪ੍ਰਦੇਸ਼ ਤੁਹਾਡਾ ਜਿਹੜਾ ਹੈ ਅਰੁਣਾਚਲ ਨਹੀਂ ਹੈ, ਸਾਊਥ ਤਿੱਬਤ ਹੈ ਔਰ ਇਹ ਸਾਡਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੁਸਕੇ ਜਿਹੜੇ ਸਾਡੇ ਨੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸ ਤਰ੍ਹਾਂ ਸੋਨਮਾਲ ਜੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਇਹ ਕਹਿੰਦੇ ਵੈਲਕਮ ਡਾਕਟਰ ਸਾਹਿਬ ਔਰ ਮਿਸ ਨੀਲਮ, ਔਰ ਕਹਿੰਦੇ ਨੇ ਕਿ ਜਿਹੜੇ ਹੈਪੀ ਥੈਂਕਸਗਿਵਿੰਗ ਕਹਿੰਦੇ ਨੇ, ਕਹਿੰਦੇ ਤੁਸੀਂ ਵੀ ਟਰਕੀ ਬਣਾਉਂਦੇ ਹੋ, ਖਾਂਦੇ ਹੋ, ਪਕਾਉਂਦੇ ਹੋ? ਨਹੀਂ ਜੀ ਅਸੀਂ ਨਹੀਂ ਖਾਂਦੇ ਪਕਾਉਂਦੇ। ਔਰ ਅਸੀਂ ਗੋਭੀ ਵਾਲੇ ਹਾਂਜੀ, ਸੁਰਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਧਰਮ ਸਿੰਘ ਜੀ ਵੀ, और फिर इसी तरह मोहम्मद याकूब जी कहते हैं यकीन करें डॉक्टर साहब इंडिया का एक ही इलाज है और वो है खालसा रिपब्लिक ऑफ खालिस्तान। अब खालिस्तान कैसे आज़ाद होगा ये आप बेहतर जानते हैं। बिल्कुल आज़ाद होगा इंशाअल्लाह, अवश्य होगा। बिल्कुल कहते मैं 1981 से खालिस्तान का नारा लगा रहा हूँ। उस वक्त बहुत ही कम जड़े सिख खालिस्तान की बात करते थे। बिल्कुल और ठीक कह रहे हो। हाँ जी, सो इसी तरह जसकीरत सिंह जी भी और बलवीर सिंह जी भी और करमजीत सिंह जी भी, और कहते कि रवीश कुमार सैड ऑन धर्मिंदर ड्यूरिंग 80s his movies was hit and getting awards, but he was never awards for himself while Amitabh Bachchan was getting awards. I think they were still he is a Sikh and Punjabi। और फिर इसी तरह शरणजीत कौर कहते मैं सुनिया जब दरबार साहब ते हमला कराया उदू धर्मिंदर ने इंदिरा ਨੂੰ ਵਧਾਈ ਦਿੱਤੀ ਸੀ। ਇਹ ਸੱਚ ਹੈ? ਦੇਖੋ ਜਦੋਂ ਬੰਦਾ ਚਲਾ ਜਾਂਦਾ ਹੈ ਉਸ ਬਾਰੇ ਕੋਈ ਬਹੁਤਾ ਕਹਿਣਾ ਬਣਦਾ ਨਹੀਂ। ਧਰਮਿੰਦਰ ਦੀ ਆਲਮੋਸਟ 90 ਸਾਲ ਦੀ ਉਮਰ 'ਚ ਮੌਤ ਹੋਈ ਹੈ। ਹਾਂਜੀ, ਬੜੀਆਂ ਟ੍ਰਿਬਿਊਟਸ ਦਿੱਤੀਆਂ ਜਾ ਰਹੀਆਂ। ਪਹਿਲੀ ਗੱਲ ਤਾਂ ਉਹ ਸਿੱਖ ਨਹੀਂ ਸੀ, ਆਰੀਆ ਸਮਾਜੀ ਸੀ। ਉਸ ਦਾ ਫਾਦਰ ਜਿਹੜਾ ਉਹ ਵੀ ਆਰੀਆ ਸਮਾਜੀ ਸੀ ਇਸ ਟਾਈਮ। ਸੈਕੰਡਲੀ ਐਜ਼ ਏ ਐਕਟਰ ਉਸ ਦਾ ਕੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹਨੂੰ ਕਦੇ ਵੀ
ਜਿਹੜਾ ਨੈਸ਼ਨਲ ਅਵਾਰਡ ਬੈਸਟ ਐਕਟਰ ਜਾਂ ਦੂਜਾ ਨਹੀਂ ਮਿਲਿਆ ਜਿੰਨਾ ਕੁ ਮੈਨੂੰ ਪਤਾ ਹੈ। ਔਰ ਜਿਹੜਾ ਉਹਦਾ ਓਵਰਆਲ ਰੋਲ ਹੈ ਇਹ ਤਾਂ ਮੈਨੂੰ ਨਹੀਂ ਪਤਾ ਵੀ ਇੰਦਰਾ ਗਾਂਧੀ ਨੂੰ ਉਹਨੇ ਵਧਾਈ ਦਿੱਤੀ ਸੀ ਕਿ ਨਹੀਂ, ਜਦੋਂ ਦਾਰਾ ਸਿੰਘ ਨੇ ਦਿੱਤੀ ਸੀ। ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਕੇਪੀ ਗਿੱਲ ਨੂੰ ਬੰਬੇ 'ਚ ਸੱਦ ਕੇ ਵੱਡਾ ਇੱਕ ਇਕੱਠ ਕਰਕੇ ਜਿਹੜਾ ਸੁਪਰ ਕਾਪ ਦਾ ਆਨਰ ਹੈ ਇਹ ਧਰਮਿੰਦਰ ਨੇ ਹੀ ਦਿੱਤਾ ਸੀ। ਦੱਸ ਰਹੇ ਨੇ ਇਸ ਬਾਰੇ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਹਾਲਾਂ ਇਹਦਾ ਹੀ ਇੱਕ ਕਜ਼ਨ ਵਰਿੰਦਰ, ਸ਼ਾਇਦ ਉਹਦਾ ਨਾਂ ਸੀ, ਫਿਲਮੀ ਦੁਨੀਆ ਦਾ ਸੀ, ਉਹ ਮਾਰਿਆ ਗਿਆ ਸੀ ਪੰਜਾਬ 'ਚ, ਆਪਣੇ ਪਿੰਡ ਆਇਆ ਜਾਂ ਕੋਈ ਫਿਲਮ ਦੀ ਸ਼ੂਟਿੰਗ ਕਰਦੇ। ਹਾਲਾਂ ਉਸ ਤੋਂ ਬਾਅਦ ਇਹ ਘਬਰਾਇਆ ਵੀ ਸੀ, ਇਹਨੇ ਆਪਣੇ ਲੋਕਾਂ ਤੱਕ ਇਹ ਮੈਸੇਜ ਵੀ ਪਹੁੰਚਾਇਆ, ਦੇਖੋ ਮੈਂ ਪੰਜਾਬ ਦਾ ਮੁੰਡਾ ਹਾਂ, ਪਿੰਡੂ ਹਾਂ, ਇੱਥੋਂ ਤੱਕ ਪਹੁੰਚਿਆ, ਮੇਰਾ ਕੀ ਕਸੂਰ ਹੈ ਜਾਂ ਦੂਜਾ। ਹਾਲਾਂ ਇਹ ਵੀ ਸਾਹਮਣੇ ਆਇਆ ਬਾਅਦ ਵੀ ਉਹ ਜਿਹੜੀ ਕਿਲਿੰਗ ਵੀ ਸੀ ਦੇ ਮਾਸੀ ਦੇ ਮੁੰਡੇ ਜਾਂ ਜੋ ਵੀ ਸੀ, ਉਹਦਾ ਕੋਈ ਜੁਝਾਰੂ ਲਹਿਰ ਨਾਲ ਕੋਈ ਤਾਲੁਕ ਨਹੀਂ ਸੀ। ਹਾਲਾਂਕਿ ਹੁਣ ਧਰਮਿੰਦਰ ਦਾ ਜਾਂ ਇਸ ਦੇ ਮੁੰਡਿਆਂ ਦਾ ਜਿਹੜਾ ਰੋਲ ਦੀਪ ਸਿੱਧੂ ਦੇ ਵੇਲੇ ਸਾਹਮਣੇ ਆਇਆ। ਹਾਲਾਂ ਦੀਪ ਸਿੱਧੂ ਨੇ ਕਿਸ ਲੈਵਲ ਤੇ ਉਹ ਇਹਨਾਂ ਨੂੰ ਰਿਪਰੈਜ਼ੈਂਟ ਵੀ ਕਰਦਾ ਸੀ ਐਜ਼ ਏ ਲਾਇਰ, ਕਿਵੇਂ ਕੀਤਾ। ਔਰ ਇਹਦਾ ਸੰਨੀ ਦਿਓਲ ਜਿਹੜਾ ਮੇਰਾ ਖਿਆਲ ਹੈ MP ਸੀ, ਉਹਦੀ ਕੈਂਪੇਨ ਦੇ ਵੇਲੇ ਵੀ ਉਹਨੇ ਮਦਦ ਕੀਤੀ। ਪਰ ਜਿਵੇਂ ਦੀਪ ਸਿੱਧੂ ਤੋਂ ਇਹਨਾਂ ਨੇ ਡਿਸਟੈਂਸ ਕੀਤਾ, ਜਿਵੇਂ ਉਹਨੂੰ ਬਿਲਕੁਲ ਜਿਵੇਂ ਜਾਣਦੇ ਹੀ ਨਹੀਂ, ਇਹੀ ਜਿਹੜਾ ਉਹਦਾ ਪਿਓ ਪੁੱਤਰਾਂ ਦਾ ਹਾਲ ਹੈ। ਸੋ ਅਸੀਂ ਇਸ ਦਾ ਮੈਂ ਤਾਂ ਗੱਲ ਵੀ ਨਹੀਂ ਸੀ ਕਰਨਾ ਚਾਹੁੰਦਾ, ਪਰ ਕਾਫੀ ਸਾਰੇ ਮੈਸੇਜ ਆਏ ਨੇ ਸਾਡੇ ਵਿਊਅਰਸ ਇਸ ਬਾਰੇ। ਔਰ ਸੋ ਇਹ ਇਹਨਾਂ ਦੇ। ਔਰ ਇਹਦੇ ਚ ਹੁਣ ਤੁਸੀਂ ਬਾਕੀਆਂ ਦਾ ਦੇਖੋ ਵੀ ਕਿਸੇ ਦੀ ਇੱਕ ਅੱਧੀ ਕਮਜ਼ੋਰੀ ਜਿਹੜੀ ਹੈ ਉਹ ਕਿੰਨੀ ਹਾਈਲਾਈਟ ਕੀਤੀ ਜਾਂਦੀ ਹੈ। ਹੁਣ ਇਹ ਮੈਰਿਡ ਸੀ ਪ੍ਰਕਾਸ਼ ਕੌਰ ਦੇ ਨਾਲ, ਬੱਚੇ ਸੀ ਇਹਦੇ। ਹੇਮਾ ਮਾਲਿਨੀ ਦੇ ਨਾਲ ਇਹਨੇ ਵਿਆਹ ਕਰਨ ਤੋਂ ਪਹਿਲਾਂ ਤਲਾਕ ਚਾਹਿਆ ਪ੍ਰਕਾਸ਼ ਕੌਰ ਕੋਲੋਂ, ਉਹਨੇ ਕਿਹਾ ਵੀ ਨਾ ਨਹੀਂ। ਇਹ ਮੁਸਲਮਾਨ ਬਣ ਗਿਆ। ਹੇਮਾ ਮਾਲਿਨੀ ਵੀ ਜਾ ਕੇ ਕਿਹੜੀ ਬੇਗਮ ਬਣੀ, ਰਾਜਸਥਾਨ ਦੇ ਵਿੱਚ ਜਾ ਕੇ ਇਹਨਾਂ ਨੇ ਮੈਰਿਜ ਕਰਾਇਆ, ਇਹਨਾਂ ਦਾ ਉਹਦੀ ਸਰਟੀਫਿਕੇਟ ਨੇ ਮੈਰਿਜ ਦੇ ਜੋ। ਲੇਕਿਨ ਤੁਸੀਂ ਦੇਖੋ ਵੀ ਕਿਉਂਕਿ ਹਿੰਦੂ ਤਵੀਆਂ ਨੂੰ ਇਹ ਸੂਟ ਕਰਦੇ ਸੀ, ਹੇਮਾ ਮਾਲਿਨੀ ਵੀ MP ਹੈ, ਸ਼ਾਇਦ ਹੁਣ ਵੀ ਹੈ, ਇਹਨੂੰ ਵੀ MP ਬਣਾਇਆ। ਇਹਨਾਂ ਨੂੰ ਪੂਰਾ ਜਿਹੜਾ ਉਹ ਆਪਣੇ ਹਿੰਦੂ ਤਵਾ ਦੇ ਵੈਨਗਾਰਡ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਸੋ ਇਹ ਠੀਕ ਹੈ। ਅਸੀਂ ਜਿਵੇਂ ਕਿਹਾ ਕਿ ਭਾਈ ਹੁਣ ਸਾਹਨੇਵਾਲ ਵਾਲਿਆਂ ਨੂੰ ਬੜਾ ਦੁੱਖ ਹੈ, ਸਾਡੇ ਪਿੰਡ ਦਾ ਪੁੱਤ ਫਲਾਣੇ ਦਾ ਢਿਮਕੇ ਦਾ ਤੁਸੀਂ ਬਣਾਈ ਜਾਓ, ਪਰ ਲੈ ਦੇ ਕੇ ਇਹਨਾਂ ਨੇ ਕੁਝ ਵੀ ਪੰਜਾਬ, ਇਹ ਤਾਂ ਸਿੱਖਾਂ ਦਾ ਤਾਂ ਛੱਡੋ, ਪੰਜਾਬ ਨੂੰ ਇਹਨਾਂ ਨੇ ਕੀ ਦਿੱਤਾ? ਕੋਈ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਉਸ ਲੈਵਲ ਦੇ ਉੱਤੇ। ਬਿਲਕੁਲ। ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਵੀ, ਕਾਫੀ ਸਾਰੇ ਮੈਸੇਜ ਨੇ ਇਹਨਾਂ ਦੇ। ਔਰ ਬਿਲਾਲ ਅਹਿਮਦ ਜੀ ਵੀ ਇਹ ਸਾਨੂੰ ਹਲੋ ਕਹਿੰਦੇ ਨੇ, ਔਰ ਕਹਿੰਦੇ ਨੇ ਕਿ ਵੈਰੀ ਗੁੱਡ ਮਾਰਨਿੰਗ ਹੈ, ਇੱਥੇ ਕਲਾਉਡਿੰਗ ਮਾਰਨਿੰਗ ਹੈ ਲਾਹੌਰ ਦੇ ਵਿੱਚ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਇੰਡੀਆ का डिफेंस मिनिस्टर ਜਿਹੜਾ राजनाथ सिंह कह रहा है कि इंडिया पाकिस्तान का सूबा सिंध पर कब्जा कर लेगा। ਆਪਾਂ ਗੱਲਬਾਤ ਕਰ ਚੁੱਕੇ ਹਾਂ ਇਸ ਬਾਰੇ। ਅਸੀਂ ਇੱਕ ਸੈਗਮੈਂਟ ਕੀਤਾ ਹੈ, ਤੁਸੀਂ ਸੁਣ ਲਿਆ ਹੋਵੇਗਾ। ਬਿਲਕੁਲ। ਕਹਿੰਦੇ ਡਾਕਟਰ ਸਾਹਿਬ क्या हाथी को गणेश भगवान कहते हैं? ਹਾਂਜੀ, ਗਣੇਸ਼ ਜੀ ਦੀ ਸੁੰਡ ਹੈ, ਕਿਉਂਕਿ ਉਹਦੀ ਕਹਾਣੀ ਤਾਂ ਇਹ ਹੈ ਨਾ ਕਿ ਵੀ ਉਹਨਾਂ ਦਾ ਪਿਤਾ शिव जी ਦਾ पार्वती ਦਾ ਪੁੱਤਰ ਹੈ कि भी शिव भगवान कहते किसको कहते हैं? हाँ जी, शिव भगवान किसको कहते हैं? हाँ, शिव जी तो वो तो शिवलिंग है ਜਿਹੜਾ ਉਹਨਾਂ ਦਾ ਉਹ ਭਗਵਾਨ ਹੈ। ਗਣੇਸ਼ ਉਹਦਾ ਪੁੱਤਰ ਹਾਥੀ ਦੀ ਸੁੰਡ ਵਾਲਾ। ਕਹਿੰਦੇ ਆਈ ਐਮ ਫਾਈਨ ਹਾਊ ਆਰ ਯੂ। ਅੱਛਾ, ਬਿਲਾਲ ਜੀ ਨੂੰ ਕਹਿ ਰਹੇ ਨੇ, ਸੌਰੀ ਅਬਾਊਟ ਦੈਟ। ਸੁਖਵਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਗੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਆਲਵੇਜ਼ ਗ੍ਰੇਟ ਪ੍ਰੋਗਰਾਮ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਹਾਂਜੀ ਸੋਨਮਾਲ ਜੀ ਜਵਾਬ ਦੇ ਰਹੇ ਨੇ ਰਣਵੀਰ ਨੂੰ, ਉਹ ਵੀ ਕਾਫੀ ਬੋਲ ਰਿਹਾ। ਔਰ ਇਸੇ ਤਰ੍ਹਾਂ ਬਿਲਾਲ ਜੀ, डॉक्टर साहब कहते हैं हिंदुइज्म नॉट अ रिलीजन, दिस इज ओनली मिथ। चाणक्य एक क्लेवर धोखेबाज था, पावर को अपने पास रखने के लिए जात पात वाला जड़ा हिंदुइज्म जड़े ने रिलीजन बना दिया, वर्ण आश्रम। और फिर इसी तरह कहते कि मोहम्मद याकूब जी कहते हैं कि ओटवा कैनेडा भी खालिस्तान के नारे से गूंज उठा। हाँ जी। और फिर इस तरह कुलदीप कौर और फिर इस तरह सिंह गर्चा जी और बलविंदर सिंह जी भी। और फिर इस तरह याकूब जी कहते हैं डॉक्टर साहब आज भी इंडियन आर्मी में, इंडियन नेवी में, इंडियन एयरफोर्स में बहुत ज़्यादा सिख हैं। नहीं, बहुत घट ने, नेवी बहुत घट ने, एयरफोर्स भी काफ़ी घटा दिते। बगावत क्यों नहीं करते, खालिस्तान क्यों नहीं बनाते? कोई नहीं, जंग मच लैण दो, फिर वो दसणगे की है, पर हुण अगे नालों बहुत घट परसेंटेज है।
ਰਾਜਨਪ੍ਰੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਕਹਿੰਦੇ ਇੱਧਰ ਉੱਧਰ ਦੀ ਗੱਲ ਛੱਡ ਦਿਓ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਬਿਲਕੁਲ ਠੀਕ ਫਰਮਾਇਆ। ਔਰ ਪਰਮਜੀਤ ਸਿੰਘ ਸਮਰਾ, ਡਾਕਟਰ ਪਰਮਜੀਤ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਕੈਲਗਰੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਔਜਲਾ ਜੀ ਵੀ TJR ਜਿਹੜੇ ਵਾਈਬਸ ਨੇ ਉਹ ਵੀ ਕਹਿੰਦੇ ਡਾਕਟਰ ਸਾਹਿਬ ਕੈਨੇਡਾ ਤੇ ਇੰਡੀਆ ਸਿੱਖ ਵਿਰੋਧੀ ਅਖੰਡ ਤੇ ਕੰਮ ਕਹਿੰਦੇ ਕੰਮ ਚੱਲ ਰਿਹਾ, ਪਰ ਇਹਨਾਂ ਨੇ ਅੰਦਰ ਖਾਤੇ ਕਹਿੰਦੇ ਕੰਮ ਚੱਲ ਰਿਹਾ। ਔਰ ਕਹਿੰਦੇ ਇਹ ਕਿਹੜਾ ਸਿੱਖ ਸੀ ਉਹਨੂੰ ਕਹਿੰਦੇ PM ਹੁਣ ਤੋਂ ਕਹਿੰਦੇ ਬਾਹਰ ਕੱਢਤਾ ਹੈ, ਇਹਦਾ ਮਤਲਬ ਕੀ ਹੈ? ਸਿੱਖ ਪਾਰਲੀਮੈਂਟ ਆਈ ਡੋਨਟ ਨੋ, ਗੱਲ ਸਮਝ ਨਹੀਂ ਆਈ ਤੁਹਾਡੀ। ਹਾਂਜੀ, ਔਰ ਫਿਰ ਇਸੇ ਤਰ੍ਹਾਂ TJ ਦੇ ਕਾਫੀ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSRTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV 24 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।